ਇਹ ਸੱਜਣੋ ਉਸ ਜ਼ਮਾਨੇ ਦੀ ਗੱਲ ਹੈ ਜਿਸਲੇ ਕੋਈ ਹਲਵਾਈ ਐਸਾ ਨਹੀਂ ਹੁੰਦਾ ਰਿਹਾ ਜਿਹਦੀ ਦੁਕਾਨ ਤੇ ਸ਼ੀਸ਼ਾ ਲੱਗੇ ਦਾ ਹੁੰਦਾ ਰਿਹਾ ਤੇ ਹਲਵਾਈਆਂ ਦੀਆਂ ਆਈਟਮਾਂ ਹੁੰਦੀਆਂ ਸਨ। ਨਮਕ ਪਾਰੇ, ਸ਼ੱਕਰ ਪਾਰੇ, ਬਦਾਨਾ, ਬਾਲੂਸ਼ਾਹੀ, ਲੱਡੂ ਤੇ ਖਾਸ ਲੋਕਾਂ ਵਾਸਤੇ ਬਰਫੀ। ਇਹ ਜਿਹੜਾ ਜਨਾਬ ਸਾਡੇ ਗੁਲਾਬ ਜਾਮਨੂ ਹੈ ਜਾਂ ਰਸਗੁੱਲੇ ਨੇ, ਇਹ ਤੇ ਬੜੀ ਬਾਅਦ ਚ ਆਏ ਨੇ। ਮੈਨੂੰ ਹਲੇ ਤੱਕ ਜਨਾਬ ਯਾਦ ਹੈ ਕਿ ਸਾਡੇ ਮਹੱਲੇ ਇੱਕ ਹਲਵਾਈ ਹੁੰਦਾ ਸੀ ਜਿਹਦਾ ਨਾਂ ਸੀ ਰੱਖਾ ਹਲਵਾਈ। ਅਸੀਂ ਉਹਦੇ ਕੋਲ ਜਨਾਬ 2 ਰੁਪਈਆਂ ਦਾ ਦਹੀਂ ਲੈਂਦੇ ਰਹੇ। ਸਵੇਰੇ ਸਵੇਰੇ ਜਨਾਬ ਘਰੋਂ ਕੋਲੀ ਲੈਣੀ ਤੇ ਲੈਣੇ ਰੁਪਈਏ 2 ਘਰਦਿਆਂ ਕੋਲੋਂ ਤੇ ਰੱਖੇ ਕੋ ਜਾਣਾ, ਉਹਨੂੰ ਰੁਪਈਏ 2 ਦੇਣੇ ਤੇ ਉਹਨੇ ਕੋਲੀ ਭਰ ਕੇ ਦਹੀਂ ਦੇਣਾ ਤੇ ਫਿਰ ਉਹ ਸਾਡਾ ਸ਼ਾਹੀ ਨਾਸ਼ਤਾ ਹੁੰਦਾ ਰਿਹਾ। ਤੇ ਕਦੀ ਕਦੀ ਜਨਾਬ ਤਾਇਆ ਜੀ ਸਾਨੂੰ ਹਲਵਾ ਪੂਰੀ ਲਿਆ ਕੇ ਦਿੰਦੇ ਰਹੇ ਨੇ ਤੇ ਉਸ ਦਿਨ ਤੇ ਬਾਦਸ਼ਾਹ ਅਕਬਰ ਵਾਲੀ ਫੀਲਿੰਗ ਆਂਦੀ ਰਹੀ ਹੈ। ਖੈਰ ਗੱਲ ਹੋਰ ਪਾਸੇ ਟੁਰ ਗਈ ਹੈ, ਗੱਲ ਮੈਂ ਅੱਜ ਕਰਨੀ ਹੈ ਹਲਵਾਈ ਦੀ। ਜਿਹੜੇ ਲੋਕ ਵੀ ਸੱਜਣੋਂ ਵਕਤ ਦੀ ਰਫਤਾਰ ਨਾਲ ਨਹੀਂ ਤੁਰਦੇ, ਉਹਦੇ ਨਾਲ ਕਦਮ ਮਿਲਾ ਕੇ ਨਹੀਂ ਚੱਲਦੇ, ਉਹ ਪਿੱਛੇ ਰਹਿ ਜਾਂਦੇ ਨੇ। ਇੱਕ ਦੌਰ ਸੀ ਕਿ ਹਲਵਾਈਆਂ ਦੇ ਠਾਠ ਹੁੰਦੇ ਰਹੇ ਨਾ ਬਾਦਸ਼ਾਹ, ਜਿਸ ਲਈ ਇੱਕ ਸ਼ਾਦੀ ਜਾਂ ਵਿਆਹ ਹੁੰਦਾ ਸੀ ਕਿਸੇ ਦੇ ਘਰ ਤੇ ਸਪੈਸ਼ਲ ਹਲਵਾਈ ਬਿਠਾਇਆ ਜਾਂਦਾ ਸੀ ਹੈ। ਫਿਰ ਉਹਨੇ ਜਨਾਬ ਉਸ ਘਰ ਦੇ ਸੇਨ ਚ ਆਪਣੀ ਭੱਠੀ ਸਜਾ ਲੈਣੀ। ਅਮੀਰੀ ਗਰੀਬੀ ਤੇ ਯਾਰ ਖੈਰ ਸੱਜਣੋਂ ਸ਼ੁਰੂ ਤੋਂ ਰਹੀ ਹੈ। ਉਸ ਦੌਰ ਚ ਵੀ ਜਨਾਬ ਅਮੀਰ ਲੋਕ ਹੀ ਹਲਵਾਈ ਨੂੰ ਆਪਣੇ ਘਰ ਬੁਲਾਉਂਦੇ ਸੀ ਤੇ ਫਿਰ ਫਰਮੈਸ਼ੀ ਕਿਸਮ ਦੀਆਂ ਜਨਾਬ ਬਰਫੀਆਂ, ਮਿਠਾਈਆਂ ਤੇ ਆਈਟਮਾਂ ਤਿਆਰ ਕਰਾਉਂਦੇ ਰਹੇ ਨੇ। ਇਹ ਜਿਹੜੀਆਂ ਅਸੀਂ ਜੁਗਤਾਂ ਸੁਣਨੇ ਆ ਨਾ ਹਲਵਾਈਆਂ ਦੇ ਵੱਲ ਨਾਲ, ਕਿ ਬੰਦਾ ਗਿਆ ਨੇ ਕਿਹਾ ਉਸਤਾਦ ਤੈਨੂੰ ਕਿੰਨੇ ਸਾਲ ਹੋ ਗਏ ਜਲੇਬੀਆਂ ਕੱਢਦੇ? ਉਹਨੇ ਕਿਹਾ ਮੈਨੂੰ 30 ਸਾਲ ਹੋ ਗਏ ਨਾ। ਹਾਂ ਸਿੱਧੀਆਂ ਤੇਰੇ ਕੋਲ ਹੋਣ ਵੀ ਨਹੀਂ ਨਿਕਲਣ ਡੀਆਂ। ਜਾਂ ਜਨਾਬ ਇੱਕ ਬੰਦਾ ਉਹਨੇ ਕਿਲੋ ਬਰਫੀ ਖਾਧੀ ਹੈ ਤੇ ਉਹਨੇ ਹੁਣ ਕਿਹਾ ਗਾ ਮੈਨੂੰ ਇੱਕ ਰਸਗੁੱਲਾ ਦਿਓ, ਮੈਂ ਮੂੰਹ ਮਿੱਠਾ ਕਰਨਾ। ਤੇ ਹਲਵਾਈ ਉਹਨੂੰ ਕਹੇ ਕਿ ਤੂੰ ਸਾਬਣ ਖਾਦਾ। ਐਸਾ ਕੁਝ ਨਹੀਂ ਹੈ। ਹਲਵਾਈ ਦੀ ਦੁਕਾਨ ਤੇ ਜਾ ਕੇ ਜਨਾਬ ਬੰਦੇ ਦੀ ਹਿੰਮਤ ਨਹੀਂ ਹੁੰਦੀ ਐਂ ਦੀਆਂ ਗੱਲਾਂ ਕਰਨ ਦੀ। ਐਂ ਦੀਆਂ ਗੱਲਾਂ ਕਰਕੇ ਤੇ ਉਹ ਪਕੌੜੇ ਸਮੋਸਿਆਂ ਵਾਲੀ ਜਿਹੜੀ ਵੱਡੀ ਪੌਣੀ ਨਹੀਂ ਹੁੰਦੀ, ਤੇਲ ਨਾਲ, ਗਰਮ ਤੇਲ ਨਾਲ ਲਿਬੜੀ, ਉਹਨੇ ਇੱਕ ਕਰਾਈ ਤੇ ਸਾਡੀ ਜਨਾਬ ਅਕਲ ਬਿਲਕੁਲ ਦਰੁਸਤ ਮਕਾਮ ਤੇ ਆ ਜਾਣੀ ਹੈ। ਹਲਵਾਈ ਨਾਲ ਨੋ ਪੰਗਾ। ਇਹ ਹੁਣ ਤੇ ਜਨਾਬ ਕਰੰਚੀ ਪਾਸਤਾ, ਪੀਜ਼ਾ ਪਾਸਤਾ, ਕਰੀਮੀ ਪਾਸਤਾ, ਮਕਰੋਨੀ, ਸਪੈਕਟੀ, ਨੂਡਲਸ, ਇਹ ਸ਼ਾਵਾਂ ਜਨਾਬ ਆ ਗਈਆਂ ਸਾਨੂੰ ਖਾਣ ਵਾਸਤੇ। ਲੇਕਿਨ ਬੂੰਦੀ ਔਰ ਗਰਮ ਬੂੰਦੀ ਖਾਣ ਦਾ ਕੀ ਸਵਾਦ ਹੁੰਦਾ ਰਿਹਾ ਸੀ ਸੱਜਣੋਂ। ਤੁਸੀਂ ਉਸ ਬੰਦੇ ਕੋ ਪੁੱਛੋ ਜਿਹਨੇ ਉਹ ਬੂੰਦੀ ਖਾਦੀ ਹੁੰਦੀ ਹੈ। ਬਲਕਿ ਹੁਣ ਇੱਥੋਂ ਤੱਕ ਹੈ ਕਿ ਜਨਾਬ ਕਈ ਵਾਰੀ ਬੂੰਦੀ ਦਾ ਛਾਪਰ ਪਿਆ ਰਹਿਣਾ ਤੇ ਘਰ ਦੇ ਵੱਡੇ ਨੇ ਕਿਸੇ ਅਗਰ ਉਹਨੂੰ ਤਾਲੇ 'ਚ ਰੱਖੇਦਾ, ਉਹ ਆਇਆ ਬਾਅਦ ਚੋਂ 10 ਦਿਨਾਂ ਬਾਅਦ ਆਇਆ ਤੇ ਉਹ ਜਨਾਬ ਪੁਰਾਣੀ ਬੂੰਦੀ 10 ਦਿਨ ਪੁਰਾਣੀ ਤੇ ਸਖਤ ਬੂੰਦੀ ਗਰਮ ਚਾਹ 'ਚ ਪਾ ਕੇ ਖਾਂਦੇ ਰਹੇ ਆ ਚਮਚਿਆਂ ਨਾਲ। ਤੇ ਫਿਰ ਉਹ ਚਾਹ ਵਾਧੂ ਮਿੱਠੀ ਹੋ ਜਾਂਦੀ, ਉਹਦਾ ਵੀ ਬੜਾ ਸਵਾਦ ਸੀ। ਉਸ ਤੋਂ ਇਲਾਵਾ ਜਨਾਬ ਚਾਹ ਦੀ ਪੱਤੀ 'ਚ ਮਿਕਸ ਕਰਕੇ ਵੀ ਜਨਾਬ ਬੂੰਦੀ ਖਾਂਦੇ ਰਹੇ। ਉਸ ਦੌਰ 'ਚ ਪੌਣੀ ਨਾਲ ਚਾਹ ਪੁੰਨ ਕੇ ਕੋਈ ਨਹੀਂ ਦਿੰਦਾ ਰਿਹਾ। ਇਹ ਸੱਜਣੋਂ ਗੱਲ ਸੀ ਬੜੇ ਚੰਗੇ ਵੇਲਿਆਂ ਦੀ। ਇਹ ਉਸ ਵੇਲੇ ਦੀ ਗੱਲ ਹੈ ਜਿਹੜੇ ਲੱਡੂ ਜਨਾਬ ਇੱਕ ਸ਼ਾਹਕਾਰ ਸਮਝਿਆ ਜਾਂਦਾ। ਇਹ ਆਪਣੀਆਂ ਗੁਨਾਹਗਾਰ ਅੱਖਾਂ ਨਾਲ ਸੱਜਣੋਂ ਵੇਖਿਆ ਕਿ ਬੂੰਦੀ ਜਿਹੜੇ ਬਣਾ ਲੈਂਦੇ ਹਲਵਾਈ ਨੇ ਤੇ ਫਿਰ ਉਹ ਦੋਨਾਂ ਹੱਥਾਂ 'ਚ ਬੂੰਦੀ ਫੜ ਕੇ ਇੰਜ ਕਰਨਾ ਤੇ ਫਿਰ ਲੱਡੂ ਬਣਾਉਣੇ। ਉਸ ਵੇਲੇ ਤੇ ਉਹ ਬੜੇ ਨਰਮ ਤੇ ਬੜੇ ਮਜ਼ੇਦਾਰ ਲੱਗਦੇ ਰਹੇ ਨੇ ਖਾਣ ਦੇ ਵਿੱਚ ਹੈ। ਲੇਕਿਨ 10 ਦਿਨਾਂ ਬਾਅਦ ਜਾਂ ਜਨਾਬ 15 ਦਿਨਾਂ ਬਾਅਦ ਉਹ ਏਡੇ ਸਖਤ ਹੋ ਜਾਣੇ ਕਿ ਜਨਾਬ ਉਹਨਾਂ ਨੂੰ ਤੋੜਨ ਵਾਸਤੇ ਵੀ ਇੱਕ ਥੋੜੀ ਜਿਹੀ ਜ਼ਰੂਰਤ ਹੁੰਦੀ ਰਹੀ ਹੈ। ਮਜ਼ਾਕ ਕਰਨੇ ਲੇਕਿਨ ਸਖਤ ਬੜੇ ਹੋ ਜਾਂਦੇ। ਲੇਕਿਨ ਅੱਜ ਵੀ ਜਨਾਬ ਮੋਤੀ ਚੂਰ ਦਾ ਲੱਡੂ ਇੱਕ ਸ਼ਾਹੀ ਹਸੀਅਤ ਰੱਖਦਾ ਹੈ ਜਨਾਬ ਮਿਠਾਈਆਂ ਦੇ ਵਿੱਚ। ਉਸ ਦੌਰ ਦੇ ਵਿੱਚ ਜਾਂ ਤੇ ਲੋਕ ਸਿਹਤਮੰਦ ਬੜੇ ਹੁੰਦੇ ਰਹੇ ਨੇ ਜਾਂ ਸ਼ਾਇਦ ਉਹਨਾਂ ਨੂੰ ਬਿਮਾਰੀਆਂ ਦੇ ਬਾਰੇ 'ਚ ਪਤਾ ਹੀ ਨਹੀਂ ਹੁੰਦਾ ਰਿਹਾ। ਉਹ ਬੈਠੇ ਤੇ ਭਾਈ ਕਿਲੋ ਜਲੇਬੀਆਂ ਖਾ ਜਾਂਦੇ ਰਹੇ ਨੇ ਤੇ ਗੁੜ ਚਬਣਾ ਤੇ ਇੱਕ ਆਮ ਜੀ ਗੱਲ ਹੁੰਦੀ ਰਹੀ ਹੈ ਲੋਕਾਂ ਵਾਸਤੇ। ਤੇ ਅਖੀਰ ਤੇ ਸੱਜਣੋਂ ਮੈਂ ਇੱਕ ਹੀ ਗੱਲ ਕਰਾਂਗਾ ਕਿ ਅੱਜ ਵੀ ਜੇ ਤੁਹਾਨੂੰ ਜਨਾਬ ਕਿਸੇ ਦੇ ਘਰੋਂ ਉਹ ਪੁਰਾਣੇ ਦੌਰ ਦੀਆਂ ਮਿਠਾਈਆਂ, ਸ਼ੱਕਰ ਪਾਰੇ, ਬਰਫੀ, ਬਾਲੂਸ਼ਾਹੀ, ਨਮਕ ਪਾਰੇ, ਬਦਾਨਾ, ਬੂੰਦੀ, ਕੋਈ ਵੀ ਇਹੋ ਜਿਹੀ ਸ਼ੈ ਆ ਜਾਂਦੀ ਹੈ ਤੇ ਉਸੇ ਇਹਤਰਾਮ ਨਾਲ ਤੁਸੀਂ ਉਹਨਾਂ ਨੂੰ ਖਾਓ ਔਰ ਸੋਚੋ ਕਿ ਇਹ ਉਹ ਸ਼ੈਵਾਂ ਸਨ ਜਿਨ੍ਹਾਂ ਵਾਸਤੇ ਅਸੀਂ ਨਿੱਕੇ ਹੁੰਦੇ ਜ਼ਿੱਦਾਂ ਕਰਦੇ ਰਹੇ ਹਾਂ। ਹੱਸਦੇ ਵਸਦੇ ਰਹੋ। ਵੀਡੀਓ ਚੰਗੀ ਲੱਗੀ ਹੈ ਤੇ ਲਾਈਕ ਕਰੋ, ਸ਼ੇਅਰ ਕਰੋ ਤੇ ਜਨਾਬ ਚੈਨਲ ਨੂੰ ਸਬਸਕ੍ਰਾਈਬ ਕਰੋ। खुश रहो।